ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਈਰਾਨ ਜੰਗੀ ਕ੍ਰਾਈਸਿਸ ਦੇ ਦੌਰਾਨ ਦੋਗਲਾ ਭਾਰਤ ਬੁਰੀ ਤਰ੍ਹਾਂ ਸ਼ਿਕੰਜੇ ਵਿੱਚ ਫਸ ਗਿਆ ਹੈ। ਪਹਿਲਾਂ ਈਰਾਨ ਨੇ ਭਾਰਤ ਦੇ 2 ਆਇਲ ਕੰਟੇਨਰਾਂ ਤੇ ਗੋਲੀ ਚਲਾ ਕੇ ਉਹਨਾਂ ਨੂੰ ਵਾਪਸ ਜਾਣ ਤੇ ਮਜਬੂਰ ਕੀਤਾ ਹੈ ਤੇ ਹੁਣ ਅਮਰੀਕਾ ਦੇ ਫੌਜੀਆਂ ਨੇ ਤੇਲ ਦੀ ਇੱਕ ਸ਼ਿਪ ਨੂੰ ਕਾਬੂ ਕੀਤਾ ਜਿਸ ਦੇ ਉੱਤੇ ਅਮਰੀਕੀ ਸਰਕਾਰ ਨੇ ਪਾਬੰਦੀਆਂ ਲਗਾਈਆਂ ਹੋਈਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵਿਸ਼ਵ ਗੁਰੂ ਭਾਰਤ ਸਾਰੇ ਪਾਸਿਓਂ ਹੀ ਇਸ ਵੇਲੇ ਕੁੱਟਿਆ, ਮਾਰਿਆ, ਝੰਬਿਆ, ਲਤਾੜਿਆ ਗਿਆ ਹੋਇਆ ਔਰ ਨਤੀਜੇ ਦੇ ਤੌਰ ਤੇ ਉਹਨਾਂ ਦਾ ਰੁਪਈਆ ਵੀ ਡਾਲਰ ਦੇ ਸਾਹਮਣੇ ਡਾਂਸ ਕਰਦਾ ਉੱਪਰ ਥੱਲੇ ਹੋ ਰਿਹਾ। ਜਿਹੜੇ ਆਇਲ ਰਿਜ਼ਰਵ ਵੀ ਸੀ ਉਹ ਵੀ ਡਿਪਲੀਟ ਹੋ ਰਹੇ ਨੇ ਔਰ ਜਿਹੜਾ ਉਹਨਾਂ ਨੂੰ ਇਹ ਲੱਗਦਾ ਸੀ ਕਿ ਉਹ ਦੋਗਲੀ ਜਿਹੀ ਖੇਡ ਇੱਕ ਪਾਸੇ ਇਜ਼ਰਾਈਲ ਦੇ ਨਾਲ ਜਾ ਕੇ ਮੋਦੀ ਖਲੋਤਾ ਹੈ ਤੇ ਇਜ਼ਰਾਈਲ ਰਾਹੀਂ ਅਮਰੀਕਾ ਨੂੰ ਕਾਬੂ ਕਰਨ ਦੀ ਲਾਈਨ ਜਿਹੜਾ ਜ਼ਾਹਰ ਹੈ ਕਿ ਐਪਸਟੀਨ ਫਾਈਲ ਔਰ ਦੂਜਾ ਵੀ ਇੱਕ ਮੇਨ ਇਸ਼ੂ ਹੈ ਜਿਹਦੇ ਰਾਹੀਂ ਜਿਹੜਾ ਉਹ ਸਬੰਧ ਵੀ ਬਣੇ ਨੇ ਤੇ ਹੁਣ ਜਿਹੜਾ ਉਹ ਇੱਕ ਚਾਬੀ ਦੇ ਤੌਰ ਤੇ ਵੀ ਇਜ਼ਰਾਈਲ ਵੱਲੋਂ ਇਸਤੇਮਾਲ ਹੋ ਰਹੇ ਨੇ। ਲੇਕਿਨ ਇਹਨਾਂ ਨੂੰ ਭਾਰਤ ਨੂੰ ਜਿਹੜਾ ਇਸ ਸਾਰੇ ਮਾਮਲੇ 'ਚ ਉਹਨਾਂ ਨੇ ਈਵਨ ਕਿਤੇ ਨਾ ਕਿਤੇ ਡਬਲ ਕ੍ਰਾਸ ਸੋਵੀਅਤ ਯੂਨੀਅਨ ਜਿਹੜਾ ਇੱਕ ਜ਼ਮਾਨੇ 'ਚ ਸੀ ਉਹਦੇ ਨਾਲ ਲੱਗਾ ਹੁੰਦਾ ਸੀ ਪਰ ਜਦੋਂ ਤੱਕ ਰਸ਼ੀਆ ਨਾਲ ਆਇਆ ਉਹਨੂੰ ਵੀ ਡਬਲ ਕ੍ਰਾਸ ਕੀਤਾ। ਬ੍ਰਿਕਸ ਦੀ ਵੀ ਪ੍ਰੈਜ਼ੀਡੈਂਸੀ ਕਰਨੀ ਹੈ ਪਰ ਨਾਲ ਦੀ ਨਾਲ ਕੁਆਡ ਦਾ ਵੀ ਹਿੱਸਾ ਬਣਿਆ ਔਰ ਨਤੀਜੇ ਦੇ ਤੌਰ ਤੇ ਈਰਾਨ ਨੇ ਵੀ ਜਿਹੜੀ ਘਟਨਾ 2 ਦਿਨ ਪਹਿਲਾਂ ਹੋਈ ਕਿ 2 ਭਾਰਤ ਦੇ ਸ਼ਿਪ ਜਿਹੜੇ ਸੀ ਉਹਨਾਂ ਨੇ ਗੋਲੀ ਚਲਾ ਕੇ ਰੋਕਿਆ ਔਰ ਵਾਪਸ ਮੋੜਿਆ ਔਰ ਉਹਨਾਂ ਦਾ ਹੁਣ ਤੱਕ ਜਿਹੜਾ ਉਹ ਚੁੱਪ ਕਰਕੇ ਈਰਾਨ ਦੇ ਨਾਲ ਵੀ ਜਿਹੜਾ ਉਹ ਉਹਨਾਂ ਦੇ ਕੰਨਾਂ 'ਚ ਉਹਨੂੰ ਕੀ ਗੋਸ਼ੇ ਕਰ ਰਹੇ ਸੀ। ਉਹਨਾਂ ਨੂੰ ਲੱਗਾ ਵੀ ਇਹ ਤਾਂ ਹੁਣ ਜਿਹੜਾ ਉਹ ਬੁਰਾ ਹਾਲ ਹੋ ਰਿਹਾ। ਉਹਨਾਂ ਨੇ ਉਹਨਾਂ ਦੇ ਐਂਬੈਸਡਰ ਨੂੰ ਦਿੱਲੀ ਦੇ ਵਿੱਚ ਸੱਦ ਕੇ ਜਿਹੜਾ ਉਹ ਪ੍ਰੋਟੈਸਟ ਕੀਤਾ। ਉਹਨਾਂ ਨੇ ਕਿਹਾ ਜੀ ਵੀ ਹੈਵਨਟ ਸਮਨਡ, ਵੀ ਹੈਵ ਜਸਟ ਕਾਲਡ। ਹੁਣ ਉਹਨਾਂ ਨੂੰ ਇਹ ਸੀ ਕਿ ਵੀ ਇਸ ਸਾਰੇ 'ਚ UN ਦੇ ਵਿੱਚ ਵੀ ਉਹਨਾਂ ਦਾ ਨੁਮਾਇੰਦੇ ਨੇ ਬੜੀ ਗੱਜ ਵੱਜ ਕੇ ਕਿਹਾ ਕਿ ਸਟੇਟ ਆਫ ਹਾਰਮਿਊਜ਼ ਇੰਟਰਨੈਸ਼ਨਲ ਵਾਟਰਸ ਨੇ ਔਰ ਇਸ ਦੇ ਉੱਤੇ ਕੋਈ ਮਸੂਲ ਨਹੀਂ ਹੋਣਾ ਚਾਹੀਦਾ, ਸ਼ੁੱਡ ਬੀ ਓਪਨ ਟੂ ਆਲ। ਔਰ 44 ਮੁਲਕਾਂ ਦੇ ਜਿਹੜੇ ਫੋਰਨ ਮਿਨਿਸਟਰਸ ਦੀ ਜ਼ੂਮ ਮੀਟਿੰਗ ਹੋਈ ਉਹਦੇ 'ਚ ਵੀ ਇੰਡੀਆ ਬੜਾ ਵੋਕਲ ਸੀ ਕਿ ਜੀ ਅਸੀਂ ਜਿਹੜਾ ਇਹਨੂੰ ਖਲਵਾਇਆ ਜਾਏ ਔਰ ਇਸ ਦੇ ਉੱਤੇ ਕੋਈ ਪਾਬੰਦੀਆਂ ਨਹੀਂ ਹੋਣੀਆਂ ਚਾਹੀਦੀਆਂ। ਸੋ ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਇਹ ਦੇ ਆਰ ਪਲੇਇੰਗ ਟੂ ਦਾ ਹਿਲਟ ਔਰ ਪਲੇਇੰਗ ਟੂ ਦਾ ਗੈਲਰੀ ਅਮਰੀਕਾ ਨੂੰ ਪਲੀਜ਼ ਕਰਨ ਲਈ। ਹੁਣ ਅੱਜ ਐਸੋਸੀਏਟਡ ਪ੍ਰੈਸ ਦੀ ਮੇਨ ਖਬਰ ਹੈ US forces board tanker in Indian Ocean previously sanctioned for smuggling Iranian crude oil. Ship tracking data showed the Tiffany in the Indian Ocean between Sri Lanka and Indonesia. ਹੁਣ ਸਿੰਪਲ ਇਹ ਹੈ ਔਰ ਇਹ ਜਿਹੜਾ ਇੰਡੀਆ ਦਾ ਜਿਸ ਦੇ ਉੱਤੇ ਅਮਰੀਕਾ ਨੇ ਸੈਂਕਸ਼ਨਸ ਲਾਈਆਂ ਸੀ ਜਿਸ ਸ਼ਿਪ 'ਤੇ ਕਿਉਂਕਿ ਇਹ ਸਮਗਲ ਕਰ ਰਹੇ ਸੀ ਉੱਥੋਂ ਕਰੂਡ ਆਇਲ ਈਰਾਨ ਦਾ ਪਹਿਲਾਂ ਤੋਂ। ਹੁਣ ਉਹਨਾਂ ਨੇ ਜਿਹੜਾ ਆਪਣੇ ਡਾਟੇ ਰਾਹੀਂ ਇਹਦਾ ਨਾਂ ਟਿਫਨੀ ਹੈ ਜਿਹੜਾ ਇੰਡੀਅਨ ਇਹ ਸ਼ਿਪ ਹੈ ਇਸ ਦੇ ਉੱਤੇ ਝੰਡਾ ਬੈਟਸਵਾਨਾ ਦਾ ਲਾਇਆ ਹੋਇਆ ਸੀ, ਬੈਟਸਵਾਨਾ ਮੁਲਕ ਦਾ। ਔਰ ਅਮਰੀਕਨ ਫੋਰਸਿਸ ਨੇ ਇਸ ਟੈਂਕਰ ਦੇ ਉੱਤੇ ਉਹ ਚੜ੍ਹ ਗਏ ਕਰੂਡ ਆਇਲ ਜਿਹੜਾ ਉਹ ਸਮਗਲ ਕਰ ਰਿਹਾ ਸੀ ਉਹਨਾਂ ਦਾ ਔਰ ਉਹਨਾਂ ਨੇ ਜਿਹੜਾ ਇਸ ਦੇ ਉੱਤੇ ਸੈਂਕਸ਼ਨਸ ਲਾਈਆਂ। ਇਹ ਅਪ੍ਰੈਲ 21 ਦੀ ਗੱਲ ਹੈ ਔਰ ਇਸ ਦੇ ਉੱਤੇ ਜਿਹੜੀ ਡੀਟੇਲ ਹੈ ਐਸੋਸੀਏਟਡ ਪ੍ਰੈਸ ਦੀ ਉਹ ਇਹ ਹੈ ਔਰ ਇਹ ਖਬਰ ਵੀ ਪੈਂਟਾਗਨ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਦੇ ਉੱਤੇ ਪਾਈ। ਇੰਡੀਆ ਇਸ ਦੇ ਉੱਤੇ ਕੁਛ ਕਿਹਾ, ਬਿਲਕੁਲ ਚੁੱਪ ਦੜ ਵੱਟ ਲੈਂਦੇ ਨੇ ਜਦੋਂ ਚੋਰੀ ਫੜੀ ਜਾਂਦੀ ਹੈ। ਪੈਂਟਾਗਨ ਸੈਡ US forces conducted a right of visit maritime interdiction and boarded empty Tiffany without incident. ਕਿਸੇ ਨੇ ਅੱਗੋਂ ਰਜਿਸਟ ਨਹੀਂ ਕੀਤਾ। ਉਹਨੇ ਕਿਹਾ ਅਸੀਂ ਆਪਣਾ ਇੰਡੀਅਨ ਓਸ਼ਨ 'ਚ ਆਪਣੇ ਹੱਕ ਨੂੰ ਯੂਜ਼ ਕੀਤਾ। The announcement described the incident as happening overnight, adding that international waters are not a refuge for sanctioned vessels. ਇਹ ਮੈਸੇਜ ਦਿੱਤਾ ਇੰਡੀਆ ਨੂੰ ਕਿ ਵੀ ਤੁਸੀਂ ਇਹ ਸਮਝੋ ਕਿ ਜਿਹੜੇ ਇੰਟਰਨੈਸ਼ਨਲ ਪਾਣੀਆਂ 'ਚ ਤੁਸੀਂ ਉਹ ਚੀਜ਼ ਕਰ ਸਕਦੇ ਹੋ ਜਿਨ੍ਹਾਂ ਦੇ ਉੱਤੇ ਅਸੀਂ ਪਾਬੰਦੀਆਂ ਲਾਈਆਂ ਹੋਈਆਂ ਨੇ, ਤੁਸੀਂ ਫਿਰ ਵੀ ਉਹੀ ਕੰਮ ਕਰੋ, ਚੋਰੀ ਛਿਪੇ ਉੱਥੋਂ ਜਿਹੜਾ ਆਇਲ ਲੈ ਕੇ ਵੇਚੋ, ਇਹ ਸਾਨੂੰ ਐਕਸੈਪਟ ਨਹੀਂ ਹੈ। ਔਰ
उन्होंने कहा जी in a latest move in the US war on Iran to stop any ship tied to Tehran or those suspected of carrying supplies that could help its government from weapons and oil to metals and electronics कि कोई भी चीज़ जड़ी है वो मेटल और एलमूनीयम और हीलियम ये सारियां भी उससे रस्ते तो कि भाई ये उधर ते नहीं है शिप ट्रैकिंग डाटा शोड that Tiffany was carrying oil in the Indian Ocean on Tuesday between Sri Lanka and Indonesia. Pentagon described the Tiffany as stateless. कि उदी कोई स्टेट नहीं है क्योंकि उन्होंने डिस्पाइट इट बीइंग ए बोट्सवाना फ्लैग्ड वैसल ਜਿਹੜਾ ਝੰਡਾ ਹੈ ਉਹ ਬੋਟਸਵਾਨਾ ਦਾ ਲੱਗਾ ਹੋਇਆ the announcement didn't say precisely where or what time on Tuesday the ship was boarded और अगों पेंटागन ने डिटेल दी as we have made clear we will pursue global maritime enforcement efforts to disrupt illicit networks and interdict sanctioned vessels providing material support to anywhere they operate उन्होंने कहा जी ਅਸੀਂ ਡਿਕਲੇਅਰ ਕੀਤਾ ਹੋਇਆ ਇਹ ਸੈਂਕਸ਼ਨਡ ਵੈਸਲ ਸੀ ਇਹ ਪੈਂਟਾਗਨ ਦੀ ਅਨਾਉਂਸਮੈਂਟ ਹੈ और उन्होंने फिर ये कहा कि इंटरनेशनल वाटर्स आर नॉट ए रेफ्यूज फॉर सैंक्शनड वेसल्स जनरल डैन केन चेयरमैन ऑफ जॉइंट चीफ ऑफ स्टाफ सेड लास्ट वीक द यूएस ब्लॉकेड would extend beyond Indian waters and the war theatre under control of the US Central Command. ਹੁਣ ਉਹਨਾਂ ਨੇ US Central Command ਦੇ ਥੱਲੇ ਉਹਨਾਂ ਨੇ ਕਿਹਾ ਕੱਲਾ ਇਹ ਉੱਥੋਂ ਤੱਕ ਨਹੀਂ ਹੈ ਇਹ ਇੰਟਰਨੈਸ਼ਨਲ ਵਾਟਰਸ ਵੀ ਅਸੀਂ ਫੜਾਂਗੇ ਔਰ ਉਹਨਾਂ ਨੇ ਕਿਹਾ ਵੀ ਸਾਡੀ ਰਿਸਪੌਂਸਿਬਿਲਿਟੀ ਹੈ ਕਿ ਕੋਈ ਵੀ ਜਿਹੜੀ ਹੈ ਉਹ ਇਸ ਕਿਸਮ ਦੀ ਵੈਸਲ ਜਿਹੜੀ ਸੈਂਕਸ਼ਨਡ ਹੈ और वो इलीगल बिजनेस कर रही है और फिर ही स्पेसिफिकली पॉइंटेड टू ऑपरेशंस इन द पैसिफिक और पूरी अगे इसकी डिटेल है और पिछले हफ्ते भी उन्होंने जड़ा इस बारे नोटिस जारी किया हुण ये उदों होया है जदों नाल दी नाल असीं खबर देखते हैं कि इंडियन आर्मी चीफ अमरीका दी पैसिफिक कमांड सेंटर ਜਿਹੜਾ कि ਹਵਾਈ ਦੇ ਵਿੱਚ ਹੈ ਹਵਾਈ ਦੀ ਰਾਜਧਾਨੀ ਹੋਨੋਲੂਲੂ ਦੇ ਵਿੱਚ ਪਹੁੰਚਿਆ ਹੋਇਆ ਮਿਸਟਰ ਉਪੇਂਦਰ ਦਵੇਦੀ ਔਰ ਇਹ ਇੰਡੀਅਨ ਮੀਡੀਆ ਖਬਰ ਦੇ ਰਿਹਾ ਹੈ ਇੰਡੀਅਨ ਆਰਮੀ ਚੀਫ ਹੋਲਡ ਟਾਕਸ ਵਿਦ ਦ ਯੂਐਸ ਆਰਮੀਜ਼ ਪੈਸੀਫਿਕ ਲੀਡਰਸ਼ਿਪ ਦ ਵਿਜ਼ਿਟ ਟੂ ਹਵਾਈ ਫੋਕਸਿਸ ਔਨ ਸਟਰੈਂਥਨਿੰਗ ਡਿਫੈਂਸ ਕੋਆਪਰੇਸ਼ਨ ਐਂਡ ਐਡਵਾਂਸਿੰਗ ਸ਼ੇਅਰਡ ਵਿਜ਼ਨ ਫਾਰ ਪੀਸ ਐਂਡ ਸਟੇਬਿਲਿਟੀ ਇਨ ਦ ਇੰਡੋ ਪੈਸੀਫਿਕ ਰੀਜਨ ਹੁਣ ਇਹ ਸਮਝਦੇ ਨੇ ਵੀ ਇਸ ਕਿਸਮ ਦੀਆਂ ਉਹ ਜਿਹੜੀਆਂ ਸਮੋਕ ਸਕਰੀਨਸ ਕ੍ਰੀਏਟ ਕਰਕੇ ਉਹ ਅਮਰੀਕਾ ਦਾ ਫੇਥ ਜਾਂ ਵਿਸ਼ਵਾਸ ਜਿੱਤ ਲੈਣਗੇ ਹੁਣ ਇਹੀ ਖਬਰ ਇਹਨਾਂ ਦੀ ਕਹਿੰਦੀ ਹੈ ਕਿ ਜੀ ਉਪੇਂਦਰ ਦਵੇਦੀ ਤਾਂ ਪੈਸੀਫਿਕ ਕਮਾਂਡ ਦੇ ਹੈੱਡਕੁਆਰਟਰ 'ਚ ਬੈਠਾ ਹੋਇਆ ਹੋਨੋਲੂਲੂ 'ਚ ਔਰ ਦੂਸਰੇ ਪਾਸੇ ਇਹਨਾਂ ਦੀ ਉਹ ਸ਼ਿਪ ਜਿਹੜੀ ਆ ਉਹ ਫੜੀ ਹੋਈ ਹੈ ਹਾਲਾਂਕਿ ਇਹੀ ਰਿਪੋਰਟ ਕਹਿੰਦੀ ਜੀ ਅਜੇ 8 ਅਪ੍ਰੈਲ ਨੂੰ ਏਅਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ ਜਿਹੜਾ ਅਮਰੀਕਾ ਆਇਆ ਔਰ ਇੱਥੇ ਉਹਨੂੰ ਜਨਰਲ ਕੈਨਥ ਵਿਲਸਵੈਚ ਨੇ ਹੋਸਟ ਕੀਤਾ ਗਾਰਡ ਆਫ ਆਨਰ ਉਹਨੂੰ ਦਿੱਤਾ ਜੁਆਇੰਟ ਬੇਸ ਐਨਾਕੋਸਟੀਆ ਬੋਇਲਿੰਗ ਦੇ ਵਿੱਚ ਔਰ ਪੈਂਟਾਗਨ 'ਚ ਮੀਟਿੰਗਸ ਕੀਤੀਆਂ ਫਿਰ ਉਹਨੇ ਹੀ ਟਾਕਡ ਵਿਦ ਟਰੋਏ ਮਿਨਕ ਸੈਕਟਰੀ US 에ਅਰ ਫੋਰਸ ਸੋ ਇਹ ਸਾਰੀਆਂ ਜਿਹੜੀਆਂ ਇਸ ਕਿਸਮ ਦੇ ਚੌਂਚਲੇ ਕਰਨ ਦੇ ਬਾਵਜੂਦ ਚੀਫ 에ਅਰ ਮਾਰਸ਼ਲ ਇੱਥੇ ਬੈਠਾ ਹੈ ਉਹਨਾਂ ਦਾ ਪੈਸੀਫਿਕ ਕਮਾਂਡ ਦਾ ਉੱਥੇ ਬੈਠਾ ਹੈ ਅਮਰੀਕਾ ਨੇ ਕਿਹਾ ਵੀ ਨਹੀਂ ਇਹ ਹੁਣ ਤੁਸੀਂ ਬਥੇਰਾ ਜਿਹੜਾ ਉਹ ਇਧਰੋਂ ਰੂਸ ਦਾ ਆਇਲ ਵੀ ਲੈਂਦੇ ਰਹੇ ਹਾਲੇ 25% ਟੈਰਿਫ ਐਕਸਟਰਾ ਠੋਕਿਆ ਸੀ ਟਰੰਪ ਨੇ ਹੁਣ ਈਰਾਨ ਦੇ ਨਾਲ ਵੀ ਉਧਰੋਂ ਇੱਧਰ ਕਰ ਰਹੇ ਨੇ ਇਧਰੋਂ ਉਧਰ ਸੋ ਅਮਰੀਕਾ ਦਾ ਮੈਸੇਜ ਭਾਰਤ ਲਈ ਬੜਾ ਕਲੀਅਰ ਹੈ ਔਰ ਇਹ ਵੀ ਜਿਹੜਾ ਕਹਾਵਤ ਠੀਕ ਸਾਬਤ ਹੋ ਰਹੀ ਹੈ ਕਿ ਭਾਈ ਅਲਟੀਮੇਟਲੀ ਜਿਹੜਾ ਦੋ ਬੇੜੀਆਂ ਤੇ ਪੈਰ ਧਰਦਾ ਹੈ ਉਹ ਅਲਟੀਮੇਟਲੀ ਡੁੱਬਦਾ ਹੀ ਹੈ ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋਥ ਲੈਣੇ ਬ੍ਰੇਕ ਵਿਊਅਰਸ ਦਾ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ